ਗਵਾਂਢੀ ਮੁਲਕ ਕੈਨੇਡਾ ਤੋਂ। ਇੰਡੀਆ ਦੀ ਉੱਥੇ ਜਿਹੜੀ ਇੰਟਰਫੇਰੈਂਸ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ। ਜਿੱਥੇ ਹੁਣੇ ਰੀਸੈਂਟਲੀ ਕੁਛ ਮਹੀਨੇ ਪਹਿਲਾਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ, ਕਿਸ ਤਰੀਕੇ ਦੇ ਨਾਲ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਉੱਥੇ ਭਾਰਤ ਦੀ ਸਰਕਾਰ ਉੱਤੇ ਤੱਕ ਸ਼ਾਮਲ ਸੀ। ਉਸ ਤੋਂ ਇਲਾਵਾ ਹੋਰ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਮਾਰਨ ਦੇ ਵਿੱਚ, ਧਮਕਾਉਣ ਦੇ ਵਿੱਚ ਜਾਂ ਉਹਨਾਂ ਦੀਆਂ ਜਾਨਾਂ ਦੀਆਂ ਸਪਾਰੀਆਂ ਦੇਣ ਦੇ ਵਿੱਚ, ਤੇ ਇੱਥੋਂ ਤੱਕ ਕਿ ਜਿਹੜੇ ਇੰਡੀਅਨ ਗੈਂਗਸਟਰਸ ਦੀ ਜਿਹੜੀ ਵਰਤੋਂ ਉੱਥੇ ਹੋ ਰਹੀ ਆ, ਉੱਥੇ ਇੰਡੀਆ ਦੀ ਦਖਲਅੰਦਾਜ਼ੀ ਜਿਹੜੀ ਪੂਰਨ ਤੌਰ ਦੇ ਉੱਤੇ ਚੱਲ ਰਹੀ ਸੀ। ਥੋੜ੍ਹੇ ਦਿਨ ਪਹਿਲਾਂ ਆਪਾਂ ਉਹ ਰਿਪੋਰਟ ਪੇਸ਼ ਕੀਤੀ ਸੀ ਵੀ 2 ਜਿਹੜੇ ਉੱਥੋਂ ਦੇ ਕੈਨੇਡੀਅਨ ਉਹਨਾਂ ਦਾ ਨਾਮ ਜਿਹੜਾ ਨੋ ਫਲਾਈ ਲਿਸਟ ਦੇ ਵਿੱਚ ਪਾਉਣ ਦੇ ਵਿੱਚ ਵੀ ਇੰਡੀਆ ਵਾਲਿਆਂ ਦਾ ਕਿਤੇ ਨਾ ਕਿਤੇ ਹੱਥ ਸੀ। ਹੁਣ ਜਿਹੜੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਆ, ਉਹਨਾਂ ਨੇ ਸ਼ਰੇਆਮ ਇੱਕ ਹੋਰ ਖੁਲਾਸਾ ਜਿਹੜਾ ਉਹ ਕਰ ਦਿੱਤਾ, ਜਿਸ ਦੀ ਕਹਿ ਲਓ ਵੀ ਧੂੰਆਂ ਤਾਂ ਉੱਠ ਹੀ ਰਿਹਾ ਸੀਗਾ ਵੀ 2022 ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਸੀਗੀ, ਉਸ ਦੇ ਵਿੱਚ ਕਹਿੰਦੇ ਸਿੱਧੇ ਤੌਰ ਦੇ ਉੱਤੇ ਇੰਡੀਅਨ ਕੌਂਸਲ ਨੇ ਮੈਡਲਿੰਗ ਕੀਤੀ, ਇੰਟਰਫੇਰੈਂਸ ਜਿਹੜੀ ਆ ਉਹ ਇਸ ਦੇ ਵਿੱਚ ਕੀਤੀ ਹੈਗੀ ਆ। ਪਰ ਉਹ ਨਾਲ ਇਹ ਕਹਿ ਦਿੰਦੇ ਆ ਵੀ ਕਹਿੰਦੇ ਉਹ ਮੰਨਦੇ ਨਹੀਂ ਆ ਵੀ ਉਸ ਦੇ ਆਊਟਕਮ ਦੇ ਉੱਤੇ ਜਿਹੜਾ ਕੋਈ ਅਸਰ ਪਿਆ ਹੋਊਗਾ, ਜਿਸ ਦੇ ਵਿੱਚ ਪੀਅਰ ਪੋਲੀਵੇਅਰ ਜਿੱਤੇ ਆ। ਪਰ ਇਸ ਮਾਮਲੇ ਦੇ ਵਿੱਚ ਇਹ ਮਸਲਾ ਜਿਹੜਾ ਉਹ ਜ਼ਰੂਰ ਗੰਭੀਰਤਾ ਦੇ ਨਾਲ ਦੇਖਣ ਵਾਲਾ ਆ ਵੀ ਜੇ ਇਸ ਵਾਰ ਨਹੀਂ ਪਿਆ ਤਾਂ ਹੋ ਸਕਦਾ ਵੀ ਉਹ ਅਗਲੀ ਵਾਰ ਜਿਹੜਾ ਉਹ ਅਸਰ ਪਾ ਸਕਣ। ਪਰ ਜਿਹੜਾ ਕੌਂਸਲ ਜਨਰਲ ਦੀ ਮੈਡਲਿੰਗ ਹੋਈ ਆ ਇੰਡੀਅਨ ਕੌਂਸੂਲੇਟਸ ਦੀ ਕੰਜ਼ਰਵੇਟਿਵ ਲੀਡਰਸ਼ਿਪ ਦੇ ਵਿੱਚ, ਇੱਥੋਂ ਇਹ ਸਪਸ਼ਟ ਹੋ ਗਿਆ ਵੀ ਕੈਨੇਡੀਅਨ ਡੈਮੋਕ੍ਰੇਸੀ ਇੰਡੀਅਨ ਜਿਹੜੀ ਇੰਟਰਫੇਰੈਂਸ ਦਿਓ ਖਤਰੇ ਦੇ ਅੰਡਰ ਹੈਗੀ ਆ, ਤੇ ਉਹ ਹਰ ਇੱਕ ਹੀਲਾ ਇੰਡੀਅਨ ਸਰਕਾਰ ਜਿਹੜੀ ਆ ਉੱਥੇ ਵਰਤ ਰਹੀ ਆ ਤਾਂ ਜੋ ਬਾਹਰਲੇ ਮੁਲਕਾਂ 'ਚ ਜਿੱਥੇ ਖਾਸ ਕਰਕੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ, ਆਜ਼ਾਦੀ ਦੇ ਨਾਲ ਗੱਲ ਕਰਦੇ ਆ, ਆਪਣੇ ਵਿਚਾਰ ਰੱਖਦੇ ਆ, ਜਾਂ ਜਿੱਥੇ ਉਹਨਾਂ ਦਾ ਇਨਫਲੂਐਂਸ ਬੈਟਰ ਹੈਗਾ ਆ, ਉੱਥੇ ਉਹਨਾਂ ਦਾ ਨਾਮ ਬਦਨਾਮ ਕੀਤਾ ਜਾਵੇ, ਜਾਂ ਉੱਥੇ ਅਜਿਹੇ ਲੋਕਾਂ ਨੂੰ ਇੰਟਰਫੇਅਰ ਕਰਕੇ ਚੁਣਾ ਕੇ ਜਿਹੜਾ ਉਹ ਘਲਾ ਸਕਣ ਜਿਹਦੇ ਨਾਲ ਸਿੱਖਾਂ ਦੇ ਉਲਟ ਜਾਂ ਉਹਨਾਂ ਦੀ ਗੱਲ ਜਾਂ ਆਵਾਜ਼ ਦੱਬਣ ਵਾਲੇ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਜਿਹੜਾ ਉਹ ਬਣਾਇਆ ਜਾ ਸਕੇ। ਮਿਸ ਰੈਂਪਲ ਗਾਰਨਰ ਉਹ 2022 ਦੇ ਵਿੱਚ ਕੈਂਪੇਨ ਦੀ ਕੋ-ਚੇਅਰ ਸਰਵ ਕੀਤੀ ਸੀ, ਤੇ ਉਹ ਉਸੇ ਸਾਲ ਕਹਿੰਦੇ ਵੀ ਉਸਨੇ ਮਿਡ ਜੂਨ ਉਸ ਸਾਲ ਦੇ ਵਿੱਚ ਰਿਜ਼ਾਈਨ ਕਰ ਦਿੱਤਾ ਸੀਗਾ, ਇਹ ਕਹਿ ਕੇ ਵੀ ਉਹ ਅਲਬਰਟਾ ਦੀ ਪੋਲਿਟਿਕਸ ਦੇ ਵਿੱਚ ਜਾ ਰਹੀ ਆ। ਬਾਅਦ ਦੇ ਵਿੱਚ ਸਿੱਖ ਨੇਸ਼ਨ ਨੂੰ ਲੈ ਕੇ ਇੱਕ ਕਾਨਫਰੰਸ ਦੇ ਵਿੱਚ ਉਸਨੇ ਮਸਲਾ ਜਿਹੜਾ ਉਹ ਚੱਕਿਆ ਸੀਗਾ। ਸੋ ਇਹ ਹੁਣ ਜਿਹੜਾ ਕਾਮਨਸ ਪੋਲੀਟੀਕਲ ਸੇਫਟੀ ਨੈਸ਼ਨਲ ਸਿਕਿਉਰਿਟੀ ਕਮੇਟੀ ਇਸ ਇੰਡੀਅਨ ਫੋਰਨ ਇੰਟਰਫੇਰੈਂਸ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਜਿਹੜੀ ਆ ਉਹ ਜਾਂਚ ਕਰ ਰਹੀ ਆ ਕੈਨੇਡਾ ਦੇ ਵਿੱਚ। ਤੇ ਹੁਣ ਪੈਟਰਿਕ ਬਰਾਊਨ ਦਾ, ਬਰੈਂਪਟਨ ਦੇ ਮੇਅਰ ਦਾ ਇਹ ਸਪਸ਼ਟ ਕਹਿਣਾ ਵੀ ਇੰਡੀਆ ਦੇ ਕੌਂਸਲ ਜਨਰਲ ਨੇ ਮੈਡਲਿੰਗ ਕੀਤੀ ਸੀ, ਇੰਟਰਫੇਰੈਂਸ ਕੀਤੀ ਸੀ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਦੇ ਵਿੱਚ, ਇੱਕ ਬਹੁਤ ਵੱਡਾ ਉੱਥੇ ਦੇ ਲਈ ਖੁਲਾਸਾ ਆ। ਜੀ ਬਿਲਕੁਲ। ਸੋ ਪੂਰੀ ਤਰ੍ਹਾਂ ਐਕਸਪੋਜ਼ ਹੋ ਰਿਹਾ ਜੀ ਭਾਰਤ। ਇੱਕ ਪਾਸੇ ਤਾਂ ਇਹ ਕਹਿੰਦੇ ਆ ਵੀ ਨਹੀਂ ਅਸੀਂ ਕਰਦੇ, ਦੂਸਰੇ ਪਾਸੇ ਓਪਨਲੀ ਮੋਦੀ ਹੁਣਾਂ ਨੇ ਟਰੰਪ ਹੁਣਾਂ ਦੀ ਸਪੋਰਟ ਕੀਤੀ ਸੀ ਟੈਕਸਸ ਦੇ ਵਿੱਚ। ਹੌਡੀ ਮੋਡੀ ਜਦੋਂ ਰੈਲੀ ਕੀਤੀ ਸੀ, ਉਹ ਗੱਲ ਜੁਦੀ ਆ ਵੀ ਉਸ ਟਾਈਮ ਅਮਰੀਕਨ ਸਰਕਾਰ ਨੇ ਸੀਰੀਅਸਲੀ ਨਹੀਂ ਲਿਆ ਸੀ। ਤੇ ਹੁਣ ਜਿਹੜੀ ਮੋਦੀ ਸਰਕਾਰ ਆ ਉਹ ਰੋ ਰਹੀ ਹੈਗੀ ਆ, ਕਹਿੰਦੇ ਭਈ ਅਮਰੀਕਾ ਵਾਲੇ ਸਾਡੇ ਵਿੱਚ ਇੰਟਰਫੀਰੈਂਸ ਕਰ ਰਹੇ ਹੈਗੇ ਆ। ਰਿਊਟਰਸ ਅੱਜ ਰਿਪੋਰਟ ਕਰ ਰਿਹਾ ਵੀ ਮੋਦੀ ਦੀ ਬੀਜੇਪੀ ਜਿਹੜੀ ਪਾਰਟੀ ਆ ਉਹ ਕਹਿ ਰਹੀ ਆ ਵੀ ਯੂਐਸਏ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹ ਟਾਰਗੇਟ ਕਰ ਰਹੀ ਆ ਇੰਡੀਆ ਨੂੰ ਬਦਨਾਮ ਕਰਨ ਦੇ ਲਈ। ਤੇ ਕਹਿੰਦੇ ਡੀਪ ਸਟੇਟ ਐਲੀਮੈਂਟਸ ਜਿਹੜੇ ਆ ਉਹ ਇੰਡੀਆ ਨੂੰ ਡੀਸਟੇਬਲਾਈਜ਼ ਕਰ ਰਹੇ ਹੈਗੇ ਆ, ਜਿਹਦੇ ਵਿੱਚ ਕੁਝ ਗਰੁੱਪ ਹੈਗੇ ਆ ਇਨਵੈਸਟੀਗੇਟਿਵ ਜਰਨਲਿਸਟ ਤੇ ਓਪੋਜੀਸ਼ਨ ਲੀਡਰ ਰਾਹੁਲ ਗਾਂਧੀ। ਇਹ ਐਕੁਜੀਸ਼ਨ ਇੱਕ ਤਰ੍ਹਾਂ ਦੇ ਨਾਲ ਬੜਾ ਸਰਪ੍ਰਾਈਜ਼ਿੰਗ ਆਇਆ ਜਦੋਂ ਨਵੀਂ ਦਿੱਲੀ ਤੇ ਵਾਸ਼ਿੰਗਟਨ ਦੇ ਕਾਫੀ ਸਟਰੋਂਗ ਰਿਲੇਸ਼ਨ ਚੱਲ ਰਹੇ ਆ ਪਿਛਲੇ 2 ਦਹਾਕਿਆਂ ਦੇ ਉੱਤੋਂ। ਗਾਂਧੀ ਦੀ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਉਹਨਾਂ ਨੇ ਆਰਗੇਨਾਈਜ਼ ਕ੍ਰਾਈਮ ਤੇ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ ਜਿਹੜਾ OCCRP ਆ, ਉਹਦਾ ਆਰਟੀਕਲ ਆਇਆ ਸੀ ਜਿਹਦੇ ਵਿੱਚ ਅਡਾਨੀ ਗਰੁੱਪ ਦੀ ਜਿਹੜੀ ਕਰਪਸ਼ਨ ਆ ਉਹ ਐਕਸਪੋਜ਼ ਹੋਈ ਆ, ਤੇ ਉਹ ਕਿਸ ਤਰ੍ਹਾਂ ਜਿਹੜੇ ਮੋਦੀ ਸਰਕਾਰ ਦੇ ਲਾਗੇ ਆ ਉਹ ਇਸ ਆਰਟੀਕਲ ਦੇ ਵਿੱਚ ਪੂਰਾ ਐਕਸਪੋਜ਼ ਕੀਤਾ ਸੀ।
ਇਸ ਗਰੁੱਪ ਦੇ ਚੇਅਰ ਜਿਹੜੇ ਗੌਤਮ ਅਡਾਨੀ ਹੈਗੇ ਆ, ਤੇ ਉਹਨਾਂ ਤੋਂ ਬਿਨਾਂ 7 ਜਾਣੇ ਹੋਰ, ਉਹਨਾਂ ਨੂੰ $265 ਮਿਲੀਅਨ ਦੀ ਜਿਹੜੀ ਆ ਬ੍ਰਾਈਬ ਇੰਡੀਅਨ ਆਫੀਸ਼ੀਅਲ ਸਕੀਮ ਆ, ਉਹਦੇ ਵਿੱਚ ਐਕਸਪੋਜ਼ ਕੀਤਾ ਸੀ। ਤੇ ਉਹ ਗਰੁੱਪ ਵਾਲੇ ਤਾਂ ਕਹਿੰਦੇ ਵੀ ਇਹ ਬੇਸਲੈਸ ਆ। ਹਾਲਾਂਕਿ ਅੱਜ ਇਹ ਵੀ ਖਬਰਾਂ ਆ ਰਹੀਆਂ ਵੀ ਉਹਨਾਂ ਦੇ ਅਗੇਂਸਟ ਸਿਵਲ ਲਾਸੂਟ ਜਿਹੜਾ ਆ ਉਹ ਜਿਹੜਾ ਫਾਈਲ ਕੀਤਾ ਜਾਊਗਾ। OCCRP ਦੇ ਆਰਟੀਕਲ ਦੇ ਵਿੱਚ ਜਿਹੜਾ ਸਟੇਟ ਸਪਾਂਸਰਡ ਹੈਕਰਸ ਜਿਹੜੇ ਇੰਡੀਆ ਦੇ ਵਿੱਚ ਪੈਗਾਸਸ ਸਪਾਈਵੇਅਰ ਨੂੰ ਲੈ ਕੇ ਇਹ ਵੀ ਪਿਛਲੀ ਵਾਰੀ ਜਿਹੜਾ ਕਾਫੀ ਐਕਸਪੋਜ਼ ਹੋਇਆ ਸੀ। ਗਵਰਨਮੈਂਟ ਨੇ ਦੋਨੋਂ ਐਲੀਗੇਸ਼ਨ ਡਿਨਾਈ ਕੀਤੀਆਂ ਹੈਗੀਆਂ। ਬੀਜੇਪੀ ਨੇ ਪਹਿਲਾਂ ਐਕਿਊਜ਼ ਕੀਤਾ ਸੀ ਗਾਂਧੀ ਨੂੰ ਤੇ OCCRP ਦੀ ਰਿਪੋਰਟ ਨੂੰ, ਵੀ ਜਿਹੜੇ ਜਾਰਜ ਸੋਰਸ ਆ ਉਹ ਮੋਦੀ ਨੂੰ ਤੇ ਮੋਦੀ ਦੀ ਸਰਕਾਰ ਨੂੰ ਜਿਹੜਾ ਹਿੱਟ ਕਰ ਰਹੇ ਹੈਗੇ ਆ। ਤੇ ਇਹਦੇ ਵਿੱਚ ਇਹਨਾਂ ਨੇ ਇੱਕ ਫ੍ਰੈਂਚ ਮੀਡੀਆ ਦੀ ਰਿਪੋਰਟ ਛਾਪੀ ਸੀ ਵੀ ਕਿਸ ਤਰ੍ਹਾਂ ਜਿਹੜੀ OCCRP ਆ ਉਸ ਨੂੰ US ਦੀ ਏਜੰਸੀ ਆ ਇੱਕ ਉਹ ਫਾਈਨੈਂਸ਼ੀਅਲੀ ਸਪੋਰਟ ਕਰਦੀ ਹੈਗੀ ਆ। ਬੀਜੇਪੀ ਦਾ ਇੱਕ ਲੀਡਰ ਹੈਗਾ ਸੰਬਿਤ ਪਾਤਰਾ, ਉਸਨੇ ਸਪੋਕਸਪਰਸਨ ਆ, ਤੇ ਉਹਨੇ ਇਹ ਕਿਹਾ ਵੀ ਡੀਪ ਸਟੇਟ ਦੇ ਕੋਲ ਕਲੀਅਰ ਆਬਜੈਕਟਿਵ ਹੈਗਾ ਇੰਡੀਆ ਨੂੰ ਜਿਹੜਾ ਡੀਸਟੇਬਲਾਈਜ਼ ਕਰਨ ਦਾ ਤੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਨੂੰ ਜਿਹੜਾ ਹਿੱਟ ਕਰਨ ਦਾ। ਸੋ ਇਹਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਕਲੀਅਰਲੀ ਜੇ ਉੱਥੇ ਕੋਈ ਕਰਪਸ਼ਨ ਦੇ ਵਿੱਚ ਐਡੀ ਵੱਡੀ ਕੰਪਨੀ ਇਨਵੋਲਵ ਹੁੰਦੀ ਆ, ਅਮਰੀਕਾ ਵਾਲੇ ਕਹਿੰਦੇ ਆ ਵੀ ਇਹ ਕ੍ਰਿਮੀਨਲ ਐਕਟ ਆ। ਸਾਡੇ ਜਿਹੜੇ ਇੱਥੇ ਅਮਰੀਕਨ ਸਿਟੀਜ਼ਨ ਦੇ ਜਿਹੜੇ ਪੈਸੇ ਲੁੱਟ ਕੇ ਲੈ ਗਏ $600 ਮਿਲੀਅਨ ਤੋਂ ਵੱਧ ਜਿਹੜੇ ਇਨਵੈਸਟਰਸ, ਸੋ ਉਹ ਅਮਰੀਕਾ ਕਿਉਂ ਨਾ ਬੋਲੇ। ਜੇ ਅਮਰੀਕਨ ਸਿਟੀਜ਼ਨ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਆ, ਫਿਰ ਤੁਸੀਂ ਕਹੀ ਜਾਂਦੇ ਆ ਵੀ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਪੂਰੀ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਉਹ ਐਕਸਪੋਜ਼ ਹੋ ਰਹੀ, ਕੱਲਾ ਇਸ ਲੈਵਲ ਦੇ ਉੱਤੇ ਨਹੀਂ ਵੀ ਉਹ ਮਿਨੋਰਟੀਜ਼ ਨੂੰ ਮਾਰ ਰਹੀ ਆ, ਮਿਨੋਰਟੀਜ਼ ਨੂੰ ਧੱਕਾ ਕਰ ਰਹੀ ਆ, ਜਿਹੜੇ ਫਰਾਡ ਉਹਨਾਂ ਦੇ ਬਿਜ਼ਨਸ ਦੇ ਵਿੱਚ ਹੋ ਰਹੇ ਹੈਗੇ ਆ। ਸੋ ਇੰਡਾਈਟਮੈਂਟ ਜਿਹੜੀ ਆ US ਦੇ ਵਿੱਚ ਗੌਤਮ ਅਡਾਨੀ ਦੀ ਹੋਈ ਹੈਗੀ ਆ, ਫਾਈਲ ਕੀਤੀ ਗਈ ਆ। ਓਪੋਜੀਸ਼ਨ ਲੀਡਰ ਜਿਹੜੇ ਇੰਡੀਆ ਦੇ ਵਿੱਚ ਉਹ ਬਾਰ-ਬਾਰ ਇਸ ਇਸ਼ੂ ਨੂੰ ਚੱਕ ਰਹੇ ਹੈਗੇ ਆ, ਤੇ ਜਿਹੜੀ ਬੀਜੇਪੀ ਤੇ ਅਡਾਨੀ ਦੋਨੋਂ ਇਸ ਨੂੰ ਡਿਨਾਈ ਕਰ ਰਹੇ ਹੈਗੇ ਆ। ਪਰ ਅੱਜ ਰਿਊਟਰਸ ਦੇ ਵਿੱਚ ਇਹਨਾਂ ਦਾ ਜਿਹੜਾ ਰੋਣਾ ਆ ਉਹ ਪੂਰੀ ਤਰ੍ਹਾਂ ਐਕਸਪੋਜ਼ ਹੋਇਆ ਹੈਗਾ। ਜੀ ਬਿਲਕੁਲ, ਕਹਿ ਸਕਦੇ ਹਾਂ ਵੀ ਪਰਤ ਦਰ ਪਰਤ ਇੰਡੀਅਨ ਜਿਹੜੀ ਇੰਟਰਫੇਰੈਂਸ ਆ ਬਾਹਰਲੇ ਮੁਲਕਾਂ 'ਚ, ਵੈਸਟਰਨ ਮੁਲਕਾਂ 'ਚ, ਜਿਨ੍ਹਾਂ ਨੂੰ ਇਹ ਆਪਣੇ ਵੱਲੋਂ ਤਾਂ ਐਲਾਈ ਬਣਾ ਕੇ ਰੱਖ ਰਹੇ ਆ, ਪਰ ਉਹਨਾਂ ਦੀ ਹੀ ਪਿੱਠ ਦੇ ਵਿੱਚ ਛੁਰਾ ਖੋਭ ਰਹੇ ਆ। ਉਹ ਸਾਰੀਆਂ ਚੀਜ਼ਾਂ ਬਾਹਰ ਜਿਹੜੀਆਂ ਉਹ ਆ ਰਹੀਆਂ। ਹੁਣ ਇਹ ਦੇਖਣਾ ਹੋਊਗਾ ਫਾਈਵ ਆਈਜ਼ ਵਾਲੇ ਇਹ ਮੁਲਕ ਆ ਇਸ ਪੂਰੇ ਵਰਤਾਰੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ, ਕਿਵੇਂ ਜਿਹੜਾ ਇਸ ਨੂੰ ਵਿਚਾਰਦੇ ਨੇ। ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹਨਾਂ ਦਾ ਪਰਦਾ ਫਾਸ਼ ਆ ਉਹ ਹੋ ਚੁੱਕਾ ਹੈਗਾ।